ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪ ਸਭ ਨੂੰ ਜੀ ਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਖਾਲਿਸਤਾਨ ਦੇ ਸੰਘਰਸ਼ ਦੇ ਮੋਢੀਆਂ ਚੋਂ ਇੱਕ ਯੂਨੀਕ ਪਰਸਨੈਲਿਟੀ ਭਾਈ ਗਜਿੰਦਰ ਸਿੰਘ ਦਲ ਖਾਲਸਾ ਜੀ ਹੋਰਾਂ ਦਾ ਅੱਜ ਜਨਮ ਦਿਨ ਹੈ। ਸੋ ਉਹਨਾਂ ਨੂੰ ਅਸੀਂ ਸ਼ੁਭਕਾਮਨਾਵਾਂ ਭੇਟ ਕਰਦੇ ਹਾਂ। ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਤੁਹਾਡੇ ਨਾਲ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡੇ ਲਈ ਗੁਰੂ ਸਾਹਿਬਾਨ ਦੇ ਜਿਹੜੇ ਪ੍ਰਕਾਸ਼ ਦਿਨ ਹੁੰਦੇ ਨੇ, ਜਦੋਂ ਇਸ ਦੁਨੀਆ 'ਚ ਆਉਂਦੇ ਨੇ, ਉਹੀ ਮੁਬਾਰਕ ਹੁੰਦੇ ਨੇ। ਉਹਨਾਂ ਨੂੰ ਹੀ ਅਸੀਂ ਸੈਲੀਬ੍ਰੇਟ ਕਰਦੇ ਹਾਂ, ਯਾਦ ਕਰਦੇ ਹਾਂ ਔਰ ਇਹੀ ਸਾਡਾ ਰਸਤਾ ਵੀ ਹੈ। ਬਿਲਕੁਲ। ਲੇਕਿਨ ਕੁਝ ਸ਼ਖਸੀਅਤਾਂ ਜਿਨ੍ਹਾਂ ਦੀ ਸਿਫਤ ਕਰਨ ਨੂੰ ਤੁਹਾਡਾ ਜੀ ਕਰਦਾ ਹੈ ਜਾਂ ਤੁਸੀਂ ਜਿਨ੍ਹਾਂ ਦਾ ਯੋਗਦਾਨ ਉਸ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਹੋ, ਤੇ ਫਿਰ ਇਸ ਕਿਸਮ ਦੇ ਮੌਕੇ ਤੁਹਾਡੇ ਗੱਲ ਕਰਨ ਦੇ ਲਈ ਸੂਟੇਬਲ ਮੌਕੇ ਹੁੰਦੇ ਨੇ ਕਿ ਤੁਸੀਂ ਇਹ ਦੱਸੋ ਕਿ ਬਹੁਤ ਵਾਰ ਵੈਸੇ ਤਾਂ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਸ਼ੌਕ ਹੀ ਨਹੀਂ ਹੈ ਔਰ ਜਦੋਂ ਇੱਕ ਜਨਰੇਸ਼ਨ ਬੀਤ ਜਾਂਦੀ ਹੈ ਤੇ ਬਹੁਤ ਵਾਰ ਤੁਸੀਂ ਉਹਨਾਂ ਪਰਿਵਾਰਾਂ 'ਚ ਵੀ ਦੇਖਦੇ ਹੋ ਕਿ ਬੱਚੇ ਬੱਚੀਆਂ ਹੀ ਆਪਣੇ ਪਿਓ ਮਾਂ ਨੂੰ ਕਹਿ ਰਹੇ ਹੁੰਦੇ ਨੇ, ਜੀ ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕਮਾਇਆ, ਉਹਨੇ ਆਹ 2 ਘਰ ਬਣਾਏ, ਤੁਸੀਂ ਕੀ ਕੀਤਾ ਸਾਰੀ ਜ਼ਿੰਦਗੀ। ਤੇ ਮੇਰਾ ਖਿਆਲ ਹੈ ਵੀ ਉਹਨਾਂ ਦੇ ਅੱਖਾਂ 'ਚ ਕਈ ਵਾਰੀ ਬੇਬਸੀ ਦੇ ਅਥਰੂ ਹੁੰਦੇ ਨੇ ਕਿ ਭਾਈ ਜਿਹੜੇ ਅੱਜ ਤੁਸੀਂ ਇਹ ਬੋਲਣ ਯੋਗ ਹੋਏ ਹੋ, ਜਿੱਥੇ ਜਿੱਥੇ ਤੁਸੀਂ ਹੋ, ਅਸੀਂ ਤਾਂ ਤੁਹਾਨੂੰ ਹੀ ਬਣਾਇਆ, ਤੁਹਾਨੂੰ ਹੀ ਖੜਾ ਕੀਤਾ ਕਿ ਤੁਸੀਂ ਆਪਣੇ ਪੈਰਾਂ ਤੇ ਹੋ, ਤੁਹਾਨੂੰ ਪੜ੍ਹਾਇਆ ਲਿਖਾਇਆ। ਤੇ ਜੇ ਕੋਈ ਇਹ ਕਹਿਣ ਦੀ ਕੋਸ਼ਿਸ਼ ਕਰੇ ਤਾਂ ਫਿਰ ਉਹ ਅੱਗੋਂ ਇਹ ਵੀ ਕਹਿੰਦੇ ਨੇ ਕਿ ਵੀ ਜੇ ਤੁਸੀਂ ਸਾਨੂੰ ਜਿਹੜਾ ਉਹ ਪਾਲਿਆ ਪੋਸਿਆ, ਕੋਈ ਆਸਾਨ ਥੋੜੀ ਕੀਤਾ, ਤੁਸੀਂ ਜੰਮਣਾ ਹੀ ਕਾਹਨੂੰ ਸੀ, ਜੰਮਿਆ ਤਾਂ ਕਰਨਾ ਹੀ ਸੀ। ਸੋ ਮੈਂ ਸਮਝਦਾ ਵੀ ਇਹੀ ਹਾਲ ਮੈਂ ਈਵਨ ਪੋਲੀਟੀਕਲ ਅਰੀਨਾ 'ਚ ਵੀ ਦੇਖਦਾ ਹਾਂ। ਸਾਡੇ ਆਪਣੇ ਜੇ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਗੱਲ ਵੀ ਕਰੀਏ ਕਿ ਹਰ ਇੱਕ ਨੇ ਆਪਣੇ ਵਕਤ ਦੇ ਮੁਤਾਬਕ ਇੱਕ ਯੋਗਦਾਨ ਪਾਇਆ। ਬਿਲਕੁਲ। ਲੇਕਿਨ ਜੇ ਅੱਜ ਜਿਹੜੇ ਕੁਝ ਐਕਟਿਵਿਸਟ ਨੇ ਜਾਂ ਜਿਨ੍ਹਾਂ ਨੂੰ ਜਿਹੜੇ ਨਵੇਂ ਆਈਡੀਆਜ਼ ਨੂੰ ਲੈ ਕੇ ਤੁਰਦੇ ਨੇ, ਉਹਨਾਂ ਨੂੰ ਇਹ ਲੱਗੇ ਵੀ ਪਿਛਲਿਆਂ ਨੇ ਕੁਝ ਨਹੀਂ ਕੀਤਾ, ਜਾਂ ਕਈਆਂ ਨੂੰ ਇਹ ਲੱਗਣ ਲੱਗ ਜਾਂਦਾ ਜੀ ਦੇਖੋ ਹਥਿਆਰਬੰਦ ਸੰਘਰਸ਼ ਕਾਹਨੂੰ ਸ਼ੁਰੂ ਕਰਨਾ ਸੀ, ਹਥਿਆਰਬੰਦ 'ਚ ਕਿਹੜੀ, ਦੇਖੋ ਦੁਨੀਆ 'ਚ ਤਾਂ ਪੀਸਫੁਲ ਸਟਰਗਲ ਦੇ ਨਾਲ ਕੁਝ ਨਿਕਲਦਾ। ਔਰ ਇਸੇ ਤਰੀਕੇ ਨਾਲ ਜੇ ਹਥਿਆਰਬੰਦ ਵਾਲੇ ਇਹ ਕਹਿਣ ਲੱਗ ਜਾਣ ਕਿ ਜੀ ਦੇਖੋ ਉੱਥੇ ਤੁਸੀਂ ਧਰਨੇ ਦਿੰਦੇ ਹੋ ਜਾਂ ਉੱਥੇ ਤੁਸੀਂ ਜਿਹੜਾ ਉਹ ਜਲਸੇ ਜਲੂਸ ਇਹਦਾ ਨਾਲ ਥੋੜ੍ਹੀ ਮਿਲਣਾ। ਗੱਲ ਤਾਂ ਜਿਹੜੀ ਅਲਟੀਮੇਟਲੀ ਉਹ ਜਿਹਨੂੰ ਉਹਨੂੰ ਕੋਟ ਕਰਨਗੇ ਕਿ ਜੀ ਫਰੀडम ਕਮਸ ਆਊਟ ਆਫ ਦਾ ਬੈਰਲ ਆਫ ਦਾ ਗਨ, ਕਿ ਉਹਦੇ ਨਾਲ ਹੀ ਹੁੰਦਾ। ਕੁਝ ਜਿਹੜੇ ਨੇ ਜਿਹੜੇ ਸਿਰਫ ਕਲਮ ਚੁੱਕਦੇ ਨੇ ਜਾਂ ਕੋਈ ਹੋਰ, ਉਹਨਾਂ ਨੂੰ ਵੀ ਕਹਿਣਗੇ ਜੀ ਆ ਤੁਸੀਂ ਬੈਠੇ ਕਾਗਜ਼ ਕਾਲੇ ਕਰੀ ਜਾਓ, ਇਹਦੇ ਨਾਲ ਥੋੜ੍ਹੀ ਹੋਣਾ ਇਹ। ਲੇਕਿਨ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜਾ ਵੀ ਇਹ ਇਕੱਲਾ ਪੋਲੀਟੀਕਲ ਸਟਰਗਲ ਦੇ ਹਵਾਲੇ ਨਾਲ ਹੀ ਨਹੀਂ, ਸਪਿਰਿਚੁਅਲਿਟੀ ਦੀ ਦੁਨੀਆ 'ਚ ਵੀ ਜਦੋਂ ਕ੍ਰਿਸਚੀਅਨਿਟੀ ਦੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਬਈ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਇੱਕ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਸਰਵਿਸ 'ਚ ਲੱਗੀ ਹੈ, ਜਿਹੜੇ ਸਭ ਕੁਝ ਛੱਡ ਕੇ ਰੱਬ ਦੇ ਰਸਤੇ ਤੇ ਤੁਰੇ ਨੇ, ਪਰ ਇੱਕ ਜਿਹੜੇ ਘੱਟੋ ਘੱਟ ਉਸ ਰਸਤੇ ਵੱਲ ਮੂੰਹ ਕਰਕੇ ਖਲੋਤੇ ਨੇ ਔਰ ਉਸ ਇੰਤਜ਼ਾਰ 'ਚ ਨੇ ਕਿ ਉਹਨਾਂ ਨੂੰ ਵਕਤ ਮਿਲੇ ਤੇ ਉਹ ਵੀ ਸਰਵ ਕਰਨਗੇ, ਉਹ ਵੀ ਸਰਵ ਹੀ ਕਰ ਰਹੇ ਨੇ ਕਿਉਂਕਿ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਔਰ ਅੱਜ ਜਿਸ ਸ਼ਖਸੀਅਤ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਉਹਨਾਂ 'ਚੋਂ ਨੇ ਜਿਹੜੇ ਥਿੰਕਰ ਵੀ ਨੇ, ਬਿਲਕੁਲ, ਜਿਨ੍ਹਾਂ ਨੇ ਮਿਲੀਟੈਂਸੀ ਦੇ ਦੌਰ 'ਚ, ਜੇ ਮੈਂ ਇਹ ਕਹਾਂ ਕਿ ਪਹਿਲਾ ਐਕਸ਼ਨ ਜਿਹਨੇ ਜਿਹੜੀ ਉਦੋਂ, ਹਾਲਾਂਕਿ ਖਾਲਿਸਤਾਨ ਦੀ ਸਟਰਗਲ ਇਸ ਤਰੀਕੇ ਨਾਲ ਜਿਵੇਂ ਪੋਸਟ 84 ਹਵਾਲੇ ਨਾਲ ਆਈ, ਸਰਬੱਤ ਖਾਲਸਾ ਹੋਇਆ, 5 ਮੈਂਬਰੀ ਪੰਥ, ਇਵੇਂ ਨਹੀਂ ਸੀ। ਲੇਕਿਨ ਜਿਨ੍ਹਾਂ ਦੀ ਸੋਚ 70ਵਿਆਂ ਦੇ ਵਿੱਚ ਹੀ ਉਸ ਉਡਾਰੀਆਂ ਦੇ ਨਾਲ ਸੀ ਕਿ ਅਲਟੀਮੇਟਲੀ ਅਸੀਂ ਆਪਣਾ ਰਾਜ ਲੈਣਾ ਔਰ ਉਹਦੇ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ। ਔਰ ਜਿਵੇਂ ਮੈਂ ਅਕਸਰ ਜ਼ਿਕਰ ਕਰਦਾ ਹਾਂ ਵੀ ਉਹਨਾਂ ਦੀ ਕਿਤਾਬ 5 ਤੀਰ ਹੋਰ, ਔਰ ਉਦੋਂ ਅਜੇ ਸੰਤ ਭਿੰਡਰਾਂ ਵਾਲੇ ਸੀਨ ਤੇ ਨਹੀਂ ਉੱਭਰੇ ਸੀ, ਔਰ ਉਹਨਾਂ ਦੀ ਉਸ ਡਿਵਾਈਨ ਇਮੈਜੀਨੇਸ਼ਨ ਦੇ ਵਿੱਚ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ੇ 5 ਤੀਰ। ਗੱਲ ਤਾਂ ਲੀਡਰ ਦੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਤਾਂ ਉਹੀ ਸਨ ਪੰਜਾਬ ਦੇ, ਗੁਰੂ ਸਾਹਿਬ ਦੱਖਣ 'ਚ ਗਏ, ਲੀਡ ਕਿਹਨੇ ਕਰਨਾ, ਤੇ ਉਹ 5 ਤੀਰਾਂ ਵਾਲਾ ਜਿਹੜਾ ਹੈ ਉਹ ਬਾਬਾ ਭੇਜ ਦਿੱਤਾ ਬੰਦਾ ਸਿੰਘ। ਹੁਣ ਇਵੇਂ ਹੀ ਅਸੀਂ ਦੇਖਦੇ ਹਾਂ ਕਿ ਉਸ ਦੌਰ ਦੇ ਵਿੱਚ ਹੀ ਜਦੋਂ ਇੱਕ ਪਾਸੇ 70s 'ਚ ਭਾਈ ਗਜਿੰਦਰ ਸਿੰਘ ਇਸ ਲਾਈਨ ਦੇ ਉੱਤੇ ਸੋਚਦੇ ਨੇ ਔਰ ਸੰਤ ਭਿੰਡਰਾਂ ਵਾਲੇ ਅਪੀਅਰ ਹੁੰਦੇ ਨੇ ਹੋਰਾਈਜ਼ਨ ਤੇ। ਹੁਣ ਇੱਕ ਵੱਡੀ ਘਟਨਾ ਜਿਹਦਾ, ਕਿਉਂਕਿ
ਅੱਜ ਦੇ ਜ਼ਮਾਨੇ ਜੇ ਤੁਸੀਂ ਇਸ ਦੌਰ 'ਚ ਗੱਲ ਕਰੋ ਤੇ ਹਵਾਈ ਜਹਾਜ਼ ਅਗਵਾ ਜਾਂ ਇਸ ਕਿਸਮ ਦੇ ਨੂੰ ਬਹੁਤ ਹੁਣ ਤਾਂ ਇੰਟਰਨੈਸ਼ਨਲੀ ਬਹੁਤ ਮਾੜਾ ਮੰਨਿਆ ਜਾਂਦਾ ਹੈ ਜਾਂ ਦਹਿਸ਼ਤਗਰਦੀ ਦੇ ਖਾਤੇ 'ਚ ਮੰਨਿਆ ਜਾਂਦਾ ਹੈ, ਪਰ ਇਹ 50s 60s 'ਚ ਔਰ ਉਸ ਦੌਰਾਨ ਉਹ ਫਲਸਤੀਨੀ ਹੋਣ, ਆਇਰਿਸ਼ ਹੋਣ, ਕਿੰਨੀਆਂ ਹੀ ਮੂਵਮੈਂਟਸ ਨੇ ਜਿਨ੍ਹਾਂ ਨੇ ਇਸ ਨੂੰ ਇਸਤੇਮਾਲ ਕੀਤਾ ਹੈ। ਹਾਲਾਂਕਿ ਖਤਰਨਾਕ ਸੀ, ਲੇਕਿਨ ਇਹੀ ਇੱਕ ਤਰੀਕਾ ਸੀ ਜਿਹਦੇ 'ਚ ਨਾਲ ਤੁਸੀਂ ਇੰਟਰਨੈਸ਼ਨਲ ਜਿਹੜੀ ਹੈ ਅਟੈਂਸ਼ਨ ਗ੍ਰੈਬ ਕਰਦੇ ਸੀ ਕਿ ਵੀ ਇਹ ਹੈ ਕੌਣ ਨੇ। ਫਿਰ ਤੁਸੀਂ ਜਦੋਂ ਲੈ ਜਾਂਦੇ ਸੀ ਜਹਾਜ਼ ਉਡਾ ਕੇ ਕਿਤੇ, ਫਿਰ ਤੁਸੀਂ ਆਪਣਾ ਚਾਰਟਰ ਮੰਗਾਂਦਾ ਵੀ ਅਸੀਂ ਆਹ ਤਨਜ਼ੀਮ ਹੈ, ਸਾਡੇ ਨਾਲ ਆਹ ਧੱਕਾ ਹੋ ਰਿਹਾ। ਸੋ ਇਹ ਇੱਕ ਤਰੀਕਾ ਸੀ ਦੁਨੀਆ ਨੂੰ ਦੱਸਣ ਦਾ ਕਿ ਅਸੀਂ ਆਪਣਾ ਜਿਹੜਾ ਹੈ ਆਹ ਸਾਡਾ ਮੌਕਫ ਹੈ, ਸਾਡੇ ਨਾਲ ਧੱਕਾ ਹੋ ਰਿਹਾ, ਸਾਡੀਆਂ ਮੰਗਾਂ ਨੇ। ਸੋ ਜੇ ਅਸੀਂ ਅਜੋਕੀ ਸਟਰਗਲ ਜਿਹੜੀ ਬਹੁਤ ਸਾਰੀ ਖਾਲਿਸਤਾਨ ਦੀ ਸਟਰਗਲ 84 ਤੋਂ ਬਾਅਦ ਸ਼ੁਰੂ ਹੁੰਦੀ ਹੈ, ਉਸ ਤੋਂ ਪਹਿਲਾਂ ਦਾ ਜ਼ਿਕਰ ਕਰੀਏ ਤੇ ਫਿਰ 20 ਸਤੰਬਰ 1981 ਦਾ ਦਿਨ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਵਾਲਾ ਦਿਨ ਹੈ। ਜਿਵੇਂ ਸੰਤ ਭਿੰਡਰਾਂ ਵਾਲੇ ਜਿਨ੍ਹਾਂ ਦਾ ਉਭਾਰ 77 ਦੇ ਵਿੱਚ ਹੁੰਦਾ ਹੈ, ਉਹਨਾਂ ਨੂੰ ਸੇਵਾ ਮਿਲਦੀ ਹੈ। 78 ਦਾ ਅੰਮ੍ਰਿਤਸਰ ਦਾ ਸਾਕਾ ਹੁੰਦਾ ਹੈ ਨਰਕਧਾਰੀਆਂ ਵੱਲੋਂ, ਔਰ ਭਿੰਡਰਾਂ ਵਾਲਿਆਂ ਦੀ ਆਵਾਜ਼ ਫਿਰ ਪੰਜਾਬ 'ਚ ਗੂੰਜਦੇ, ਜਿਹੜੀ ਅਗਲੇ 2 ਸਾਲਾਂ 'ਚ ਧਾਰਮਿਕ ਔਰ ਸਿਆਸੀ ਪਿੜ ਦੇ ਵਿੱਚ ਇੱਕ ਹੋਪ ਲੈ ਕੇ ਆਉਂਦੀ ਹੈ। ਔਰ ਉਦੋਂ ਹੀ ਹਕੂਮਤ ਜਿਹੜੀ ਹੈ ਉਹ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਭਾਈ ਇਹ ਅਲਟੀਮੇਟਲੀ ਰੈਲਿੰਗ ਪੁਆਇੰਟ ਹੈ ਜਿਹਦੇ ਥੱਲੇ ਉਹਨਾਂ ਨੇ ਫਿਰ ਜਿਵੇਂ ਉਹਨਾਂ ਨੂੰ ਫਰੇਮ ਕਰਨ ਦੀ ਕੋਸ਼ਿਸ਼ ਕੀਤੀ। ਲਾਲਾ ਜਗਤ ਨਾਰਾਇਣ ਜਿਹੜਾ ਇੱਕ ਬੜਾ ਗੰਦਾ ਜਿਹੜਾ ਜਰਨਲਿਸਟ ਜਿਹਨੇ ਬਿਲਕੁਲ ਜਿਹਨੂੰ ਇਹ ਕਹੋ ਕਿ ਵੀ ਉਹਦਾ ਨਿੰਦਿਆ ਦਾ ਜਿਹੜਾ ਉਹ ਐਪੀਟੋਮ ਉਸ ਦਾ ਕਿਸੇ ਨੇ ਜਿਹੜਾ ਉਹਨੂੰ ਸਜ਼ਾ ਯਾਫਤਾ ਕੀਤਾ। ਔਰ ਉਸ ਕੇਸ 'ਚ ਪਿੰਡਾਂ ਵਾਲਿਆਂ ਨੂੰ ਫਰੇਮ ਕਰਨ ਦੇ ਲਈ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਚੰਦੋ ਕਲਾਂ ਹਰਿਆਣੇ ਦੇ ਵਿੱਚ ਪਹਿਲਾਂ ਛਾਪਾ ਪੁਲਿਸ ਨੇ ਮਾਰਿਆ ਤੇ ਸੰਤ ਆਪਣੇ ਟਿਕਾਣੇ ਪਹੁੰਚ ਗਏ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ, ਉੱਥੇ ਉਹਨਾਂ ਨੇ ਆ ਕੇ ਘੇਰ ਲਿਆ ਔਰ ਸੰਤਾਂ ਨੇ ਕਿਹਾ ਮੈਂ ਗ੍ਰਿਫਤਾਰੀ ਦੇ ਕੇਸ ਹੈ, ਮੈਂ ਗ੍ਰਿਫਤਾਰੀ ਦਿਆਂਗਾ ਪਰ ਮੈਂ ਆਪਣੀ ਮਰਜ਼ੀ ਦੇ ਨਾਲ। ਸੋ 20 ਸਤੰਬਰ ਦਾ ਦਿਨ ਉਹਨਾਂ ਨੇ ਹੀ ਚੁਣਿਆ ਔਰ ਉਸ ਇਕੱਠ ਦੇ ਵਿੱਚ 20 ਸਤੰਬਰ 1981 ਨੂੰ ਆਲਮੋਸਟ 2 ਲੱਖ ਦੇ ਕਰੀਬ ਜਿਹੜੇ ਲੋਕ ਨੇ ਪਿਆਰ ਕਰਨ ਵਾਲੇ ਉੱਥੇ ਇਕੱਠੇ ਹੋ ਜਾਂਦੇ ਨੇ। ਔਰ ਮੈਨੂੰ ਵੀ ਇਹ ਜਿਹੜਾ ਵੱਡੇ ਭਾਗ ਨੇ ਕਿ ਬੇਸ਼ੱਕ ਅਸੀਂ ਵਿਦਿਆਰਥੀ ਹੋਣ ਦੇ ਨਾਤੇ ਉਦੋਂ ਅਜੇ ਕੋਈ ਵੱਡਾ ਰੋਲ ਨਹੀਂ ਸੀ ਕੋਈ ਵੀ, ਲੇਕਿਨ ਇਸ ਚਾਹਨਾ ਦੇ ਨਾਲ ਵੀ ਅਸੀਂ ਮੌਜੂਦ ਹੋਣਾ ਉੱਥੇ। ਹਾਲਾਂਕਿ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਸੀ, ਬੱਸਾਂ ਬੰਦ, ਪਰ ਅਸੀਂ ਜਲੰਧਰੋਂ 2 ਵੀਲਰ ਦੇ ਉੱਤੇ ਖੱਬਿਓਂ ਸੱਜਿਓਂ ਪਿੰਡਾਂ ਚੋਂ ਨਿਕਲਦੇ ਅਸੀਂ ਪਹੁੰਚ ਗਏ। ਔਰ ਉਸ ਇਕੱਠ ਦਾ ਜੇ ਮੈਂ ਚਸ਼ਮਦੀਦ ਵੀ ਹਾਂ, ਫਿਰ ਅਸੀਂ ਦੇਖਿਆ ਉੱਥੇ ਗੋਲੀ ਵੀ ਚਲਾਈ CRPF ਨੇ, 1 ਦਰਜਨ ਤੋਂ ਜ਼ਿਆਦਾ ਸਿੰਘ ਸ਼ਹੀਦ ਹੋਏ। ਸੰਤਾਂ ਨੇ ਗ੍ਰਿਫਤਾਰੀ ਦਿੱਤੀ, 5 ਸਿੰਘਾਂ ਦੇ ਨਾਲ ਉੱਥੋਂ ਤੱਕ ਗਏ ਔਰ ਉਹਨਾਂ ਨੂੰ ਉੱਥੋਂ ਫਿਰੋਜ਼ਪੁਰ ਜੇਲ੍ਹ ਪਹੁੰਚਾਇਆ ਗਿਆ। ਹੁਣ ਗੱਲ ਭਾਈ ਗਜਿੰਦਰ ਸਿੰਘ ਜਿਨ੍ਹਾਂ ਦਾ ਅੱਜ ਮੁਬਾਰਕ ਜਨਮ ਦਿਨ ਹੈ, ਅਸੀਂ ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰ ਰਹੇ ਹਾਂ। ਔਰ ਇਸ ਤੋਂ ਫੌਰਨ ਹੁਣ ਇਹ ਉਹਨਾਂ ਨੇ ਜਿਹੜਾ ਧੱਕਾ ਵੀ ਕੀਤਾ, ਗੋਲੀ ਚਲਾਉਣ ਦਾ ਕੋਈ CRPF ਨੇ ਪ੍ਰਵੋਕ ਕਰਕੇ ਉਹ ਗੋਲੀ ਚਲਾਈ। ਔਰ ਜਿਵੇਂ ਹੁੰਦਾ ਅੱਜ ਵੀ ਅਸੀਂ ਮੀਡੀਆ ਦੇ ਹਵਾਲੇ ਨਾਲ ਦੇਖਦੇ ਹਾਂ, ਜਿਸ ਮਰਜ਼ੀ ਖਬਰ ਨੂੰ ਦਬਾ ਦੇਣ, ਲੇਕਿਨ ਇਹਨੂੰ ਉਹ ਦਬਾ ਨਹੀਂ ਸਕੇ ਕਿਉਂਕਿ ਕੁਝ ਦਿਨ ਬਾਅਦ, ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ ਪਰ ਸ਼ਾਇਦ 3-4 ਦਿਨ ਵੀ ਨਾ ਹੋਏ ਪਏ ਹੋਣਗੇ ਵਿੱਚ, ਭਾਈ ਗਜਿੰਦਰ ਸਿੰਘ ਆਪਣੇ 4 ਹੋਰ ਸਾਥੀਆਂ ਦੇ ਨਾਲ ਇੰਡੀਅਨ 에ਅਰਲਾਈਨ ਦਾ ਜਹਾਜ਼ ਅਗਵਾ ਕਰਕੇ ਹਵਾ ਚੋਂ ਉਹਨਾਂ ਨੇ ਉਹਨਾਂ ਨੂੰ ਪਾਇਲਟ ਨੂੰ ਕਿਹਾ ਚੱਲ ਲਾਹੌਰ ਲੈ ਗਏ। ਔਰ ਉੱਥੇ ਜਾ ਕੇ ਜ਼ਾਹਰ ਹੈ ਵੀ ਪਾਕਿਸਤਾਨ ਦੇ ਦਸਤਿਆਂ ਨੇ ਘੇਰ ਲਿਆ ਔਰ ਜਿਹੜੀਆਂ ਪਹਿਲੀਆਂ ਮੰਗਾਂ ਉਹਨਾਂ ਨੇ ਰੱਖੀਆਂ ਉਹਨਾਂ 'ਚ ਸੰਤ ਭਿੰਡਰਾਂ ਵਾਲਿਆਂ ਦੀ ਰਿਹਾਈ ਸੀ ਕਿ ਵੀ ਜਿਹੜਾ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਰਿਹਾ ਕਰੋ। ਹੋਰ ਵੀ ਮੰਗਾਂ ਸਨ ਪਰ ਮੈਂ ਵਕਤ ਦੀ ਸੀਮਾ ਕਰਕੇ ਬਹੁਤੀ ਡੀਟੇਲ 'ਚ ਨਹੀਂ ਜਾਵਾਂਗਾ। ਹੁਣ ਇਹ ਇੱਕ ਬਹੁਤ ਵੱਡੀ ਗੱਲ ਸੀ ਕਿ ਵੀ ਇੱਕ ਔਰ ਕਿਵੇਂ ਉਹਨਾਂ ਦਾ ਪਰਿਵਾਰ ਸੀ, ਅਜੇ ਵਿਆਹ ਹੋਇਆ ਸੀ ਨਵਾਂ ਬੱਚੀ ਛੋਟੀ, ਕਿਵੇਂ ਉਹਨਾਂ ਨੇ ਔਰ ਜਿਹੜੇ ਉਹਨਾਂ ਦੇ 4 ਸਾਥੀ ਵੀ, ਕੰਟਰੀਬਿਊਸ਼ਨ ਹਰ ਇੱਕ ਦੀ ਹੈ ਪਰ ਇਸ ਸਾਰੇ ਦੀ ਲੀਡਰਸ਼ਿਪ ਇਹਨਾਂ ਦੇ ਕੋਲ ਸੀ। ਔਰ ਇਹ ਉਹ ਪੀਰੀਅਡ ਸੀ 81 ਦਾ ਕਿ ਪਾਕਿਸਤਾਨ ਦੇ ਵਿੱਚ ਵੀ ਅਜੇ ਕੋਈ ਦੋਸਤਾਨਾ ਮਾਹੌਲ ਤਾਂ ਹੈ ਨਹੀਂ ਸੀ। ਜਿਨ੍ਹਾਂ ਦੀ ਹਕੂਮਤ ਸੀ ਹੁਣ, ਕਿਉਂਕਿ ਅਸੀਂ ਆਲਰੇਡੀ ਗੱਲ ਕਰਕੇ ਹਟੇ ਹਾਂ ਕਿ ਅਮਰੀਕਨ ਵੀ ਉੱਥੇ ਬੈਠੇ ਸੀ, ਅਫਗਾਨਿਸਤਾਨ ਆਪਰੇਸ਼ਨ ਚੱਲ ਰਿਹਾ ਸੀ, ਜ਼ਿਆਉਲ ਹਕ ਔਨ ਦਾ ਹੈਲਮ ਆਫ ਸਿੱਖ ਫੈਕਟਰ ਦਾ ਕਿਸੇ ਨੂੰ ਚੇਤਾ ਵੀ ਨਹੀਂ ਸੀ ਕਿਉਂਕਿ ਸਿੱਖਾਂ ਨੂੰ ਤਾਂ ਹਮੇਸ਼ਾ ਇਹੀ ਸੀ ਕਿ ਇੰਡੀਅਨ ਫੌਜ 'ਚ ਆ ਗਈ ਹੈ,
ਅੱਗੇ ਹੋ ਕੇ ਲੜਦੇ ਨੇ। ਹੁਣ ਉਸ ਪੀਰੀਅਡ 'ਚ ਬੜੀਆਂ ਤੰਗਦਸਤੀਆਂ ਵੀ ਹੋਈਆਂ। ਲਾਹੌਰ ਜਦੋਂ ਉਤਰੇ ਅਲਟੀਮੇਟਲੀ ਉਹਨਾਂ ਨੇ ਔਰ ਇਹਨਾਂ ਕੋਲ ਕੋਈ ਹਥਿਆਰ ਵੀ ਨਹੀਂ ਸੀ, ਛੋਟੀਆਂ ਕਿਰਪਾਨਾਂ ਦੇ ਨਾਲ ਹੀ ਕਿਰਪਾਨ ਲੈ ਕੇ ਉਹ ਪਾਇਲਟ ਦੇ ਸਿਰ ਤੇ ਖਲੋ ਗਏ, ਉਹਨੂੰ ਕਿਹਾ ਵੀ ਚੱਲ, ਉਹ ਲੈ ਆਏ ਉਹਨੂੰ। ਸੋ ਬਹੁਤ ਵੱਡਾ ਬਹਾਦਰੀ ਵਾਲਾ ਕਾਰਨਾਮਾ ਤਾਂ ਹੈ ਹੀ ਸੀ, ਲੇਕਿਨ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਜਾਂ ਜੋ ਸਿੱਖਾਂ ਨਾਲ ਵਾਪਰ ਰਿਹਾ ਹੈ, ਇਹ ਇਸ਼ੂ ਇੰਟਰਨੈਸ਼ਨਲਾਈਜ਼ ਹੋਇਆ। ਔਰ ਉਸ ਪੀਰੀਅਡ 'ਚ ਉੱਥੇ ਇਹਨਾਂ ਦੇ ਲਈ ਕੋਈ ਜੇਲ੍ਹ ਪਾਕਿਸਤਾਨ ਲਾਹੌਰ 'ਚ ਕੋਈ ਸੌਖਾ ਕੰਮ ਨਹੀਂ ਸੀ। ਔਰ ਉਹਨਾਂ ਦੀ ਜਦੋਂ ਅਸੀਂ ਅੱਜ ਉਹਨਾਂ ਨੂੰ ਇਹ ਉਹਨਾਂ ਦੇ ਜਨਮ ਦਿਨ ਦੇ ਉੱਤੇ ਗੱਲ ਕਰ ਰਹੇ ਤੇ ਉਹਨਾਂ ਨੇ ਇੱਕ ਨਜ਼ਮ, ਜਦੋਂ ਕਿ ਉਹ ਉੱਥੇ ਕੋਠੜੀਆਂ ਦੇ ਵਿੱਚ ਬੰਦ ਕੀਤੇ ਹੋਏ ਨੇ, ਔਰ ਉਹਨਾਂ ਨੇ ਇਹ ਜਿਹੜਾ ਇਹ ਯਾਦ ਦਹਾਨੀ ਕਰਵਾਈ ਕਿ ਉਹਨਾਂ ਨੇ ਤਪ ਸਥਾਨ ਗੈਰ ਹਾਜ਼ਰੀ ਵਿੱਚ ਹਾਜ਼ਰੀ, ਔਰ ਇਸ ਦੇ ਥੱਲੇ ਉਹਨਾਂ ਨੇ ਇਹ ਆਪਣੀ ਨਜ਼ਮ ਵੀ ਕਹੀ ਕਿ 29 ਸਾਲ ਪਹਿਲਾਂ ਲਾਹੌਰ ਦੀ ਇੱਕ ਬੇਨਾਮ ਜੇਲ੍ਹ ਦੇ ਸੈੱਲ ਕਮਰੇ, ਜਿਸ ਦੇ ਦਰਵਾਜ਼ੇ ਲੋਹੇ ਦੀਆਂ ਸਲਾਖਾਂ ਵਾਲੇ ਸਨ, ਉਸ ਵਿੱਚ ਬੰਦੀ ਹੋਏ ਨੇ 11/10/1981 ਨੂੰ ਇਹ ਕਵਿਤਾ ਲਿਖੀ ਸੀ। ਹੁਣ ਉੱਥੇ ਕਿਉਂਕਿ ਡੇਟ ਪਹਿਲਾਂ ਲਿਖੀ ਜਾਂਦੀ ਹੈ ਤੇ 10ਵਾਂ ਮਹੀਨਾ ਅਕਤੂਬਰ 'ਚ ਉਹਨਾਂ ਨੇ ਲਿਖੀ, 11 ਤਰੀਕ ਅਕਤੂਬਰ ਦੀ 1981 'ਚ। ਹੁਣ ਤੁਸੀਂ ਦੇਖ ਲਓ ਵੀ ਕਿੰਨੇ ਸਾਲ ਹੋ ਗਏ, ਵੀ ਆਲਮੋਸਟ 40 ਸਾਲ ਪਹਿਲਾਂ, 39 ਸਾਲ। ਬਿਲਕੁਲ। ਉਦੋਂ ਤੋਂ ਅੱਜ ਤੱਕ ਕਈ ਜੇਲ੍ਹਾਂ ਬਦਲੀਆਂ, ਕਈ ਕਮਰੇ ਬਦਲੇ, ਪਰ ਤਪ ਸਮਾਧੀ ਜਾਰੀ ਚਲੀ ਆ ਰਹੀ ਹੈ। ਉਹਦਾ ਟਾਈਟਲ ਹੀ ਉਹਨਾਂ ਨੇ ਤਪ ਸਮਾਧੀ ਦਿੱਤਾ ਹੈ। ਲਹਿਰ ਦੇ ਹਾਲਾਤ ਬਦਲੇ, ਲਹਿਰ ਨੇ ਕਈ ਰੰਗ ਰੂਪ ਵਟਾਏ, ਪਰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਚਲੀ ਆ ਰਹੀ ਹੈ। ਮਾਯੂਸੀਆਂ ਬਹੁਤ ਮਿਲੀਆਂ ਹਨ, ਪਰ ਉਮੀਦਾਂ ਵੀ ਜ਼ਿੰਦਾ ਹਨ। 29 ਸਾਲ ਤੋਂ ਪੰਜਾਬ ਤੇ ਪੰਥ ਵਿੱਚੋਂ ਸਰੀਰਕ ਤੌਰ ਤੇ ਗੈਰ ਹਾਜ਼ਰ ਰਿਹਾ ਹਾਂ, ਪਰ ਆਪ ਵੱਲੋਂ ਮਿਲੇ ਪਿਆਰ ਕਰਕੇ ਗੈਰ ਹਾਜ਼ਰੀ ਦੇ ਬਾਵਜੂਦ ਵੀ ਹਾਜ਼ਰ ਰਿਹਾ। ਹੁਣ 29 ਸਾਲ ਤੋਂ ਉਹ ਜਲਾਵਤਨੀ 'ਚ ਨੇ, ਉਹਨੇ ਕਿਹਾ ਜੀ ਪਰ ਮੈਂ ਤੁਹਾਡੇ ਪਿਆਰ ਕਰਕੇ ਹਾਜ਼ਰ ਹਾਂ। ਗਜਿੰਦਰ ਸਿੰਘ ਦੀ ਤਪ ਸਮਾਧੀ ਕਦੋਂ ਸਮਾਧ ਵਿੱਚ ਬਦਲੇ। ਹੁਣ ਸਮਾਧ ਹੁੰਦਾ ਹੈ ਐਂਡ, ਕਿ ਬਈ ਇਹ ਹੁਣ ਆਲਮੋਸਟ ਜਿਸ ਉਮਰ 'ਚ ਨੇ, ਮੈਂ ਉਹਨਾਂ ਦੀ ਲਿਖਤ ਜਿਹੜੀ ਅੱਜ ਹੈ ਉਹ ਵੀ ਮੈਂ ਸਾਂਝੀ ਕਰਾਂਗਾ, ਪਰ ਉਹਨਾਂ ਨੇ ਵੀ ਪਤਾ ਨਹੀਂ ਕਦੋਂ ਜਿਹੜਾ ਸੱਦਾ ਆ ਜਾਏ। ਪਰ ਲਹਿਰ ਦਾ ਬੁਲੰਦੀਆਂ ਵੱਲ ਸਫ਼ਰ ਚੱਲਦਾ ਰਹੇ, ਇਹੀ ਇੱਛਾ ਹੈ ਤੇ ਇਹੀ ਸਾਡੀ ਜ਼ਿੰਦਗੀ ਹੈ, ਵੀ ਇਹੀ ਡਿਜ਼ਾਇਰ ਹੈ ਕਿ ਲਹਿਰ ਸਾਡੀ ਬੁਲੰਦੀਆਂ ਨੂੰ ਛੋਏ। ਔਰ ਉਹਦੇ 'ਚ ਉਹਨਾਂ ਨੇ ਲਿਖਿਆ ਤਪ ਸਥਾਨ ਟਾਈਟਲ ਦੇ ਥੱਲੇ, ਆਪਣੇ ਸਾਥੀਆਂ ਨੂੰ ਕਹਿ ਰਹੇ ਨੇ, 4 ਦੂਸਰਿਆਂ ਨੂੰ, ਮੇਰੇ ਯਾਰੋ ਇਹ ਕਮਰੇ ਤੁਹਾਡਾ ਤਪ ਸਥਾਨ ਹਨ। ਆਓ ਇਹਨਾਂ ਕਮਰਿਆਂ ਵਿੱਚ ਤਪ ਕਰੀਏ, ਆਓ ਉਹਦੀ ਰਜ਼ਾ ਤੇ ਈਮਾਨ ਧਰੀਏ। ਖਾਲਿਸਤਾਨ ਦੀਆਂ ਗੱਲਾਂ ਕਰਕੇ ਘਰਾਂ ਨੂੰ ਪਰਤ ਜਾਣਾ ਵੀ ਕੋਈ ਜ਼ਿੰਦਗੀ ਸੀ। ਜ਼ਿੰਦਗੀ ਤਾਂ ਸ਼ੁਰੂ ਹੀ ਹੁਣ ਹੋਈ ਹੈ, ਜਦ ਜ਼ਿੰਦਗੀ ਨੇ ਮੌਤ ਕੱਛਾਂ 'ਚ ਲਕੋਈ ਹੈ। ਇਹ ਹੁਣ ਡੇਅਰ ਡੈਵਲ ਕੰਮ ਸੀ ਕਿ ਵੀ ਹੁਣ ਸ਼ੁਰੂ ਹੋਈ ਹੈ। ਇਹਨਾਂ ਲੋਹੇ ਦੀਆਂ ਸੀਖਾਂ ਦੇ ਅੰਦਰ ਸਿਰਫ ਤੁਹਾਡਾ ਸਰੀਰ ਹੈ, ਤੁਹਾਡੀ ਧੜਕਣ ਤਾਂ ਜੂਝ ਰਹੇ ਵੀਰਾਂ ਦੇ ਅੰਦਰ ਧੜਕਦੀ ਹੈ। ਉਹ ਤਲਵਾਰ ਜੋ ਤੁਸੀਂ ਆਪਣੇ ਵੀਰਾਂ ਨੂੰ ਸੌਂਪ ਕੇ ਆਏ ਸੋ, ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਅੱਜ ਉਹੀ ਤਲਵਾਰ ਖੜਕਦੀ ਹੈ। ਕਿਉਂਕਿ ਫਿਰ ਤਾਂ 81 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮੂਵਮੈਂਟ ਇੱਕ ਜਾਂ ਦੂਸਰੇ ਫੇਸ 'ਚੋਂ ਚੱਲਦੀ ਆ ਰਹੀ। ਅੱਜ ਵੀ ਉਸ ਦਾ ਜਿਹੜਾ ਤਾਰ ਚੁਫੇਰੇ ਪੂਰਾ ਬੋਲਬਾਲਾ ਹੈ। ਤੁਹਾਡਾ ਸਰੀਰ ਹੀ ਇਸ ਕਮਰੇ ਅੰਦਰ ਬੰਦ ਹੈ, ਤੁਹਾਡੇ ਬੋਲ ਤਾਂ ਖਾਲਿਸਤਾਨ ਵਿੱਚ ਗੂੰਜ ਰਹੇ ਨੇ। ਦਿੱਲੀ ਵਾਲਿਆਂ ਦੀ ਮਾਂ ਮੋਈ ਹੈ ਤੇ ਮਾਸਕੋ ਵਾਲੇ ਉਹਨਾਂ ਦੇ ਅਥਰੂ ਪੂੰਝ ਰਹੇ ਨੇ, ਕਿਉਂਕਿ ਉਸ ਵੇਲੇ KGB ਰਾ ਇਹ ਸਾਰੇ ਇੱਕੋ ਹੀ KGB ਦੀ ਸਰਪ੍ਰਸਤੀ ਥੱਲੇ ਹੀ ਆਪਰੇਸ਼ਨ ਇਹ ਚੱਲਦੇ ਸੀ। ਤੁਸੀਂ ਇਸ ਕਮਰੇ ਵਿੱਚ ਇੱਕ ਫਰਜ਼ ਨਿਭਾਏ ਹੋ। ਤੁਸੀਂ ਬਚਿੱਤਰ ਸਿੰਘ ਦੇ ਵੀਰ ਹੋ, ਦਸ਼ਮੇਸ਼ ਦੇ ਜਾਏ ਹੋ। ਦਸ਼ਮੇਸ਼ ਤੋਂ ਸਮਾਂ ਮੰਗੋ ਕਿ ਅਧੂਰੇ ਕੰਮਾਂ ਨੂੰ ਪੂਰਾ ਕਰਨਾ ਹੈ। ਗੁਰੂ ਕੀ ਧਰਤੀ ਤੇ ਕੇਸਰੀ ਝੁਲਾਣਾ ਹੈ ਹਾਲੇ। ਗੁਰੂ ਤੋਂ ਸਮਾਂ ਮੰਗੋ ਕਿ ਅਧੂਰੇ ਕੰਮਾਂ ਨੂੰ ਪੂਰਾ ਕਰਨਾ ਹੈ। ਅੰਤ ਇਹ ਸੀਸ ਜੋ ਉਸ ਦਾ ਹੈ, ਉਸ ਦੇ ਚਰਨਾਂ 'ਚ ਧਰਨਾ ਹੈ। ਮੇਰੇ ਯਾਰੋ ਇਹ ਕਮਰੇ ਤੁਹਾਡਾ ਤਪ ਸਥਾਨ ਹਨ। ਹੁਣ ਇਹ ਉਹਨਾਂ ਨੇ 1981 ਦੇ ਵਿੱਚ 11 ਅਕਤੂਬਰ ਨੂੰ ਲਿਖੀ, ਔਰ ਜਿਹੜੀ ਅੱਜ ਉਹਨਾਂ ਦੀ ਲਿਖਤ
ਜਦੋਂ ਕਿ ਉਹਨਾਂ ਨੂੰ ਬਹੁਤ ਸਾਰਿਆਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਨੇ ਜੀ ਤੇ ਉਹਨਾਂ ਦੀ ਮੈਂ ਲਿਖਤ ਦੇ ਨਾਲ ਹੀ ਇਸ ਸੈਗਮੈਂਟ ਨੂੰ ਕਲੋਜ਼ ਕਰਾਂਗਾ। ਜੀ ਆਪ ਸਭ ਦੇ ਪਿਆਰ ਸਤਿਕਾਰ ਲਈ ਬਹੁਤ ਧੰਨਵਾਦੀ ਹਾਂ ਜੀ। ਵਾਹਿਗੁਰੂ ਦੀ ਕਿਰਪਾ ਤੇ ਆਪ ਸਭ ਦੋਸਤਾਂ ਮਿੱਤਰਾਂ ਸਾਥੀਆਂ ਤੇ ਪਿਆਰ ਕਰਨ ਵਾਲਿਆਂ ਦੇ ਪਿਆਰ ਤੇ ਦੁਆਵਾਂ ਸਦਕਾ ਅੱਜ 69 ਸਾਲ ਦਾ ਹੋ ਗਿਆ ਹਾਂ। ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਹੀਂ ਰਹਿੰਦੀ, ਪਰ ਸਭ ਵਾਹਿਗੁਰੂ ਦੀ ਰਜ਼ਾ ਮੁਤਾਬਕ ਹੀ ਹੈ, ਉਹ ਆਪ ਹੀ ਮਿਹਰ ਕਰੇਗਾ। ਦੁੱਖ ਸੁੱਖ ਸਭ ਜ਼ਿੰਦਗੀ ਦਾ ਹਿੱਸਾ ਹਨ, ਅੱਗੇ ਵੀ ਜ਼ਿੰਦਗੀ ਵਿੱਚ ਆਉਂਦੇ ਰਹੇ ਨੇ ਤੇ ਜਾਂਦੇ ਵੀ ਰਹੇ ਨੇ। ਬਿਲਕੁਲ। ਦੁੱਖ ਸੁੱਖ ਇੱਕੋ ਸਿੱਕੇ ਦੇ ਹੀ ਦੋ ਪਾਸੇ ਹਨ, ਕਦੇ ਇੱਕ ਉੱਪਰ ਤੇ ਕਦੇ ਦੂਜਾ। ਜੀ ਕਿਸੇ ਵੇਲੇ ਇੱਕ ਦੋਸਤ ਦੇ ਤਾਰੀਫੀ ਕਮੈਂਟ ਦੇ ਜਵਾਬ ਵਿੱਚ ਕਵਿਤਾ ਲਿਖੀ ਸੀ, ਜਿਸ ਵਿੱਚ 2 ਲਾਈਨਾਂ ਹਨ, ਹਾਲੇ ਜੋ ਸਾਹ ਬਾਕੀ ਨੇ ਉਹ ਕਿੱਥੇ ਲੈ ਕੇ ਜਾਣੇ ਨੇ, ਮੈਂ ਕਰਨਾ ਕੀ ਇਹਨਾਂ ਦਾ, ਇਹ ਵੀ ਤਾਂ ਲੇਖੇ ਲਾਣੇ ਨੇ। ਬਿਲਕੁਲ। ਹਾਲੇ ਜੋ ਸਾਹ ਬਾਕੀ ਨੇ ਉਹ ਕਿੱਥੇ ਲੈ ਕੇ ਜਾਣੇ ਨੇ, ਮੈਂ ਕਰਨਾ ਕੀ ਇਹਨਾਂ ਦਾ, ਇਹ ਵੀ ਤਾਂ ਲੇਖੇ ਲਾਣੇ ਨੇ। ਸੋ ਬਾਕੀ ਦੇ ਸਾਹ ਲੇਖੇ ਲਾਣ ਲਈ ਜੋ ਵੀ ਕੌਮੀ ਸੰਘਰਸ਼ ਲਈ ਹੋ ਸਕਦਾ ਹੈ ਕਰਦੇ ਰਹੀਦਾ ਹੈ ਤੇ ਕਰਦੇ ਰਹਿਣਾ ਹੈ। ਆਪ ਸਭ ਦੋਸਤਾਂ ਦੇ ਪਿਆਰ ਨੂੰ ਹੀ ਜਨਮ ਦਿਨ ਮਨਾਉਣਾ ਸਮਝਦਾ ਹਾਂ ਤੇ ਇਸ ਮਾਮਲੇ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਤੇ ਅਮੀਰ ਵੀ ਸਮਝਦਾ ਹਾਂ। ਸੁਨੇਹਾ ਤੇ ਪੋਸਟਾਂ ਰਾਹੀਂ ਪਹੁੰਚੇ ਆਪ ਸਭ ਦੇ ਪਿਆਰ ਸਤਿਕਾਰ ਲਈ ਬਹੁਤ ਬਹੁਤ ਧੰਨਵਾਦੀ ਹਾਂ ਜੀ। ਵਾਹਿਗੁਰੂ ਸੰਘਰਸ਼ ਨਾਲ ਕੇਸਾਂ ਸਵਾਸਾਂ ਸੰਗ ਤੋੜ ਨਿਭਾ ਦੇਵੇ। ਗਜਿੰਦਰ ਸਿੰਘ ਦਲ ਖਾਲਸਾ 19/11/2020 ਇਹ ਉਹਨਾਂ ਦੀ ਅੱਜ ਦੀ ਲਿਖਤ ਹੈ। ਸੋ ਕੋਈ ਲਫ਼ਜ਼ ਨਹੀਂ ਨੇ, ਮੈਂ ਸਮਝਦਾ ਹਾਂ ਵੀ ਇਹ ਇਕੱਲੇ ਇੱਕ ਥਿੰਕਰ ਫਿਲਾਸਫਰ ਹੀ ਨਹੀਂ, ਜਿਵੇਂ ਉਹਨਾਂ ਨੇ ਅਗਵਾਈ ਦਿੱਤੀ ਔਰ ਅੱਜ 40 ਸਾਲ ਬਾਅਦ ਵੀ, ਹਾਲਾਂ ਉਹਨਾਂ ਦਾ ਸਫ਼ਰ ਤਾਂ 70ਵਿਆਂ 'ਚ ਸ਼ੁਰੂ ਹੁੰਦਾ ਹੈ, ਭਰ ਜਵਾਨੀ 'ਚ ਜਦੋਂ ਚੰਡੀਗੜ੍ਹ 'ਚ ਰਹਿੰਦੇ ਆ। ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਨੇ, ਉਹਨਾਂ ਦੀ ਸੰਗਤ 'ਚ ਆਉਂਦੇ ਨੇ। ਕਿਵੇਂ ਦਲ ਖਾਲਸਾ ਨਾਂ ਦੀ ਜਥੇਬੰਦੀ ਹੋਂਦ 'ਚ ਆਉਂਦੀ ਹੈ, ਕਿਵੇਂ ਜਦੋਂ ਅਜੇ ਕੌਮ ਪੂਰੀ ਗਫਲਤ ਦੇ ਵਿੱਚ ਸੁੱਤੀ ਹੋਈ ਸੀ, ਅਜੇ ਸੰਤ ਪਿੰਡਾਂ ਵਾਲੇ ਵੀ ਸੀਨ ਤੇ ਨਹੀਂ ਸੀ। ਮੈਨੂੰ ਯਾਦ ਹੈ ਜਲੰਧਰ ਦੇ ਮਿਲਾਪ ਚੌਂਕ ਦੇ ਵਿੱਚ ਮਿਸਾਲਾਂ ਦੇ ਨਾਲ 4-5 ਸਿੰਘ ਜਿਹੜਾ ਹੈ ਉਹ ਪ੍ਰੋਟੈਸਟ ਕਰ ਰਹੇ ਨੇ, ਖਾਲਿਸਤਾਨ ਦੀ ਗੱਲ ਕਰ ਰਹੇ ਨੇ, ਸਿੱਖ ਰਾਜ ਦੀ ਗੱਲ ਕਰ ਰਹੇ ਨੇ। ਸੋ ਕਿੱਥੋਂ ਸਫ਼ਰ ਸ਼ੁਰੂ ਹੋਇਆ ਔਰ ਕਿੱਥੋਂ ਕਿੱਥੇ ਤੱਕ ਹੋ ਗਿਆ। ਔਰ ਮੈਂ ਸਮਝਦਾ ਕਿ ਭਾਈ ਇਹ ਇਹਨਾਂ ਵੱਲੋਂ, ਇਹਨਾਂ ਦੇ ਸਾਥੀਆਂ ਵੱਲੋਂ ਉਸ ਦੌਰ 'ਚ ਦਿਖਾਈ ਉਹ ਝਲਕ ਸੀ, ਜਿਸ ਨੇ ਝਲਕ ਸੁੰਦਰ ਤੋਂ ਰੌਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਅੱਜ ਉਹ ਕੇਸਰੀ ਕਾਫਲਾ ਪੜਾਅਵਾਰ ਆਪਣੀ ਮੰਜ਼ਲੇ ਮਕਸੂਦ ਵੱਲ ਵੱਧ ਰਿਹਾ ਹੈ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਸ ਦੀ ਕਾਇਮੀ ਦੇ ਲਈ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ ਨੇ, ਉਹ ਇੱਕ ਹਕੀਕਤ ਬਣੇਗਾ ਔਰ ਉਸ ਧਰਤੀ ਦੇ ਉੱਤੇ ਖਾਲਸੇ ਦਾ ਰਾਜ, ਸੱਚ ਹੱਕ ਇਨਸਾਫ ਦੀ ਉਸ ਜਿਸ ਡਗਰ ਤੇ ਅਸੀਂ ਚੱਲੇ ਹਾਂ, ਉਹ ਸਟੇਟ ਜਿਹੜੀ ਸੱਚਮੁੱਚ ਸੱਚ ਹੱਕ ਇਨਸਾਫ ਤੇ ਮਬਨੀ ਹੋਏਗੀ, ਹੋਂਦ ਚ ਆਏਗੀ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਵੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।